खालसा वाहिगुरू जी की फतेह अस्सलाम वालेकुम आदाब जमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 12 ਜੂਨ 2026 29 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਇੱਕ ਗੁਰਮੁਖ ਸਿੰਘ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤਾਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਕਿ ਈਰਾਨ ਕ੍ਰਾਈਸਿਸ ਵਿੱਚ ਆਸ ਦੀ ਕਿਰਨ ਮੁੜ ਜਾਗੀ ਹੈ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਵੀਕਐਂਡ ਤੱਕ ਯੂਰਪ ਦੇ ਕਿਸੇ ਮੁਲਕ ਵਿੱਚ ਈਰਾਨ ਨਾਲ ਅਮਨ ਸਮਝੌਤੇ ਤੇ ਦਸਤਖਤ ਹੋ ਜਾਣਗੇ ਇਸ ਦੀ ਤਸਦੀਕ ਜਿਹੜੀ ਹੈ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਕੀਤੀ ਹੈ ਰੱਬ ਕਰੇ ਅਮਨ ਸਮਝੌਤਾ ਸਿਰੇ ਚੜੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਇੱਕ ਉਸ ਗੁਰਸਿੱਖ ਵੀਰ ਵੱਲੋਂ ਹੈ ਜਿਹੜਾ ਇੰਨੀ ਤੇਜ਼ੀ ਨਾਲ ਆ ਕੇ ਮੈਨੂੰ ਮਿਲਿਆ ਤੇ ਇੰਨੀ ਤੇਜ਼ੀ ਨਾਲ ਚਲਾ ਗਿਆ ਕਿ ਉਹਨੇ ਆਪਣਾ ਨਾਂ ਦੱਸਣਾ ਵੀ ਜਿਹੜਾ ਹੈ ਉਹਨੂੰ ਲੱਗਾ ਕਿ ਭਾਈ ਸ਼ਾਇਦ ਇਹ ਰੈਕਗਨੀਸ਼ਨ ਹੈ ਔਰ ਉਹਨਾਂ ਦੇ ਲਿਫਾਫੇ ਦੇ ਵਿੱਚ ਜੋ ਉਹਨਾਂ ਨੇ ਭੇਟ ਕੀਤਾ ਉਹਨਾਂ ਨੇ ਕਿਹਾ ਵੀ ਟੀਵੀ 84 ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਬਹੁਤ ਨਿਮਾਣੇ ਹੈ ਅਸੀਂ ਵੱਧ ਕੋਈ ਮਦਦ ਕਰ ਨਹੀਂ ਸਕਦੇ ਬਹੁਤ ਕਰਨਾ ਚਾਹੁੰਦੇ ਹਾਂ ਪਰ ਇਹ ਜਿਹੜੀ ਹੈ ਭੇਟ ਹੈ ਔਰ ਇੱਕਦਮ ਉਹ ਨਿਕਲ ਗਏ ਸੋ ਬਹੁਤ ਵਾਰ ਜਦੋਂ ਮੈਂ ਇਸ ਕਿਸਮ ਦਾ ਪਿਆਰ ਔਰ ਜਜ਼ਬਾ ਦੇਖਦਾ ਤੇ ਜੇ ਕਿਤੇ ਕੋਈ ਕਮਜ਼ੋਰ ਤਰੰਗ ਵੀ ਮਨ ਦੇ ਵਿੱਚ ਕਿਤੇ ਘੁੰਮ ਰਹੀ ਹੋਏ ਤੇ ਉਹ ਬਿਲਕੁਲ ਕਾਫੂਰ ਹੋ ਜਾਂਦੇ ਆ ਸੋ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹ ਵੀ ਦੱਸ ਦਈਏ ਹਾਲਾਂ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਇਹ ਐਡ ਚੱਲ ਰਹੀ ਹੈ ਕਿ ਟੀਵੀ 84 ਦੇ ਫਾਊਂਡਰ ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਜਿਹਦੇ ਲਈ ਉਹਨਾਂ ਨੇ ਆਪਣਾ ਬਲੱਡ ਐਂਡ ਸਵੈਟ ਖੂਨ ਪਸੀਨਾ ਇੱਕ ਕੀਤਾ ਡਾਕਟਰ ਰਣਜੀਤ ਸਿੰਘ ਉਹਨਾਂ ਨੂੰ ਸਾਥੋਂ ਵਿਛੜਿਆਂ ਲਗਭਗ 4 ਸਾਲ ਹੋ ਜਾਣੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਿਆਰੇ ਮਿੱਤਰ ਵੀ ਸਾਥੀ ਵੀ ਸਹਿਯੋਗੀ ਵੀ ਵੀਰ ਗੋਵਿੰਦਰ ਸਿੰਘ ਡਾਲਸ ਹਰ ਸਾਲ ਅਖੰਡ ਪਾਠ ਰਖਵਾਉਂਦੇ ਨੇ ਔਰ ਉਹਨਾਂ ਨੂੰ ਯਾਦ ਵੀ ਕਰ ਲਿਆ ਜਾਂਦਾ ਹੈ ਪੰਥ ਪ੍ਰਸਤ ਵੀਰ ਭੈਣਾਂ ਵੀ ਇਕੱਠੇ ਹੋ ਜਾਂਦੇ ਨੇ ਟੀਵੀ 84 ਦੀ ਫਾਈਨੈਂਸ਼ੀਅਲ ਹੈਲਪ ਵੱਲ ਵੀ ਪੇਸ਼ਕਦਮੀ ਹੁੰਦੀ ਹੈ ਔਰ ਅੱਜ ਜਿਹੜਾ ਹੈ ਅਖੰਡ ਪਾਠ ਸਾਹਿਬ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਡਾਲਸ ਰਿਚਰਡਸਨ ਹੋ ਚੁੱਕੀ ਹੈ ਸਵੇਰੇ 9 ਵਜੇ ਪਾਠ ਆਰੰਭ ਹੋਇਆ ਐਤਵਾਰ ਇਸ ਦਾ ਭੋਗ ਪਏਗਾ ਔਰ ਮੈਂ ਵੀ ਕੱਲ ਫਲਾਈ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਾਂਗਾ ਸੋ ਜਿਹੜੇ ਵੀ ਟੈਕਸਸ ਦੀ ਰੇਂਜ ਦੇ ਵਿੱਚ ਆਸਟਨ ਹਿਊਸਟਨ ਜਾਂ ਦੂਸਰੇ ਨੇ ਕੁਛ ਦੇ ਨਾਲ 1-to-1 ਵੀ ਕਮਿਊਨੀਕੇਸ਼ਨ ਹੋਈ ਹੈ ਸੋ ਉਹਨਾਂ ਉਹ ਪਾਰਟਿਸਿਪੇਟ ਕਰਨ ਕਿਉਂਕਿ ਇਸ ਬਹਾਨੇ ਦੇ ਨਾਲ ਹੀ ਅਸੀਂ ਗੱਲਬਾਤ ਜਿੱਥੇ ਪੰਥ ਦੀ ਕਰਦੇ ਹਾਂ ਅੱਜ ਹੀ ਮਲਕ ਸਾਹਿਬ ਸਾਡੇ ਮਿੱਤਰ
ਉਹ ਕਹਿਣ ਲੱਗੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਿਆ ਜਦੋਂ ਡਾਕਟਰ ਆਈਜੇ ਸਿੰਘ ਉਹਨਾਂ ਨੇ ਨਿਊਯਾਰਕ 'ਚ ਚੜ੍ਹਾਈ ਕੀਤੀ, ਮੈਨੂੰ ਲੱਗਾ ਤੁਸੀਂ ਕੌਮੀ ਕੰਮ ਕਰ ਰਹੇ ਹੋ ਔਰ ਇਸ ਪੱਖੋਂ ਉਹ ਇੰਪੋਰਟੈਂਟ ਹੈ। ਮੈਂ ਉਹਨਾਂ ਨੂੰ ਕਿਹਾ ਤੁਹਾਡੀ ਭਾਵਨਾ ਦੇ ਅਸੀਂ ਕਦਰਦਾਨ ਹੈ, ਪਰ ਮੇਰੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਵੀਰ ਭੈਣਾਂ ਇਸ ਰਸਤੇ 'ਤੇ ਤੁਰੇ ਨੇ, ਸਾਡੀ ਬਰਾਦਰੀ ਵੀ ਇਹੀ ਹੈ, ਸੰਗੀ ਸਾਥੀ ਵੀ ਇਹੀ ਨੇ, ਕਾਫਲਾ ਵੀ ਇਹ ਹੈ, ਸ਼ਾਹ ਸਵਾਰ ਵੀ ਇਹ ਨੇ, ਹਮਸਫਰ ਵੀ ਇਹ ਨੇ, ਤੇ ਇਹਨਾਂ ਪਰਿਵਾਰਾਂ ਦੇ ਦੁੱਖ ਸੁੱਖ ਦੇ ਵਿੱਚ ਜਿਹੜਾ ਹੈ ਉਹ ਸ਼ਿਰਕਤ ਕਰਨੀ, ਉਹਨੂੰ ਮੈਂ ਆਪਣੀ ਪ੍ਰਾਇੋਰਟੀ ਦੇ ਵਿੱਚ ਰੱਖਦਾ ਹਾਂ, ਦੇਖਦਾ ਹਾਂ। ਔਰ ਇਹੀ ਇੱਕ ਮੈਂ ਸਮਝਦਾ ਕਿ ਅਲਟੀਮੇਟਲੀ ਜਿਹੜਾ ਗੁਰਸਿੱਖੀ ਮੰਡਲ ਦੇ ਵਿੱਚ ਹੈ ਉਸ ਨੇ ਆਪਣਾ ਜੀਵਨ, ਗ੍ਰਸਤੀ ਜੀਵਨ, ਹਰ ਜਿਹੜੀ ਹੈ ਉਸ ਦੀ ਤਰੱਕੀ ਉਹ ਇੱਕ ਆਪਣੀ ਥਾਂ ਹੈ। ਪਰ ਸਾਡੇ ਲਈ ਤਾਂ ਜਿਹਨਾਂ ਵੀਰਾਂ ਭੈਣਾਂ ਦਾ ਇਸ ਰਸਤੇ ਤੇ ਤੁਰਦੇ ਆ, ਕਿਉਂਕਿ ਆਪੋ ਆਪਣੇ ਲਈ ਤਾਂ ਸਾਰੇ ਜਿਉਂਦੇ ਨੇ, 8 ਬਿਲੀਅਨ ਲੋਕ ਇਸ ਧਰਤੀ ਦੇ ਉੱਤੇ ਰਹਿੰਦੇ ਨੇ। ਔਰ ਅੱਜ ਜਿਹੜੀ ਖਬਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗਰਦਸ਼ ਕਰ ਰਹੀ ਹੈ ਕਿ ਜੀ ਐਲਨ ਮਸਕ ਦੁਨੀਆ ਦਾ ਪਹਿਲਾ ਟ੍ਰਿਲੀਅਨਰ ਬਣ ਗਿਆ, ਅੱਜ ਤੱਕ ਕੋਈ ਟ੍ਰਿਲੀਅਨਰ ਨਹੀਂ ਬਣਿਆ। ਸੋ ਮੇਰੇ ਇੱਕਦਮ ਹਾਲਾਂਕਿ ਖਬਰ ਹੀ ਡੋਮੀਨੇਟ ਕਰ ਰਹੀ ਹੈ, ਕਿਉਂਕਿ ਪੈਸਾ ਇੱਕ ਐਸੀ ਚੀਜ਼ ਹੈ ਜਿਹੜੇ ਲੋਕ ਡੇ ਐਂਡ ਨਾਈਟ ਸਟਰਾਈਵ ਕਰ ਰਹੇ ਹੁੰਦੇ ਨੇ ਉਹਨਾਂ ਦੇ ਲਈ ਕਿ ਕੋਈ ਟ੍ਰਿਲੀਅਨਰ ਬਣ ਗਿਆ। ਔਰ ਬਹੁਤ ਵਾਰ ਇਹ ਹੈ ਵੀ ਮਹਿਲਾਂ ਦੀ ਕੀਮਤ ਜਾਂ ਮਹਿਲਾਂ 'ਚ ਰਹਿਣ ਵਾਲੇ ਹੰਕਾਰੇ ਇਸ ਲਈ ਹੁੰਦੇ ਨੇ ਕਿ ਉਹਨਾਂ ਦੇ ਬਰਾਬਰ ਝੁੱਗੀਆਂ ਹੁੰਦੀਆਂ ਨੇ। ਅਦਰਵਾਈਜ਼ ਜੇ ਸਭ ਦੇ ਕੋਲ ਇੱਕੋ ਜਿਹੇ ਸਾਧਨ ਵੰਡ ਕੇ ਛਕਣ ਦੀ ਗੱਲ ਹੋਏ ਤੇ ਕੋਈ ਮਹਿਲ ਵਾਲਾ ਨਹੀਂ, ਕੋਈ ਝੁੱਗੀ ਵਾਲਾ ਨਹੀਂ ਹੈ, ਸਾਰੇ ਹੀ ਜਿਹੜੇ ਨੇ ਉਸ ਜਿਹੜਾ ਉਹ ਖੁਸ਼ਹਾਲੀ ਦਾ ਜੀਵਨ ਜਿਉ ਸਕਦੇ ਨੇ ਜੋ ਅਕਾਲ ਪੁਰਖ ਨੇ ਜੋ ਇਸ ਕਾਇਨਾਤ ਦੇ ਵਿੱਚ ਇਸ ਧਰਤੀ ਦੇ ਉੱਤੇ ਲਿਆਂਦਾ। ਲੇਕਿਨ ਫਿਰ ਇੱਕਦਮ ਮੇਰੇ ਮਨ 'ਚੋਂ ਜਿਹੜਾ ਸ਼ੇਅਰ ਕਈ ਵਾਰੀ ਅਕਸਰ ਮੇਰੇ ਤੋਂ ਵੀ ਨਿਕਲ ਜਾਂਦਾ ਹੈ ਕਿ ਵੀ ਜਿਹਦੇ 'ਚ ਹੈ ਕਿ ਐ ਜ਼ਰ ਤੂੰ खुदा तो नहीं वा लेकिन वाह खुदा से कम भी नहीं, कि ऐ पैसे तू रब तो नहीं है पर रब दी सौ रब तो घट भी नहीं। और एलन मस्क हुण ਅੱਜ ਉਹਨੇ ਇੱਕ ਦਿਨ ਦੇ ਵਿੱਚ ਹੀ ਜਿਹੜਾ $75 ਬਿਲੀਅਨ ਦੇ ਸ਼ੇਅਰ ਵੇਚੇ ਨੇ ਔਰ ਬਲੌਕਬਸਟਰ ਆਪਰੇਸ਼ਨ ਹੈ ਜਿਹਦੇ 'ਚ ਉਹਨੇ ਜਿਹੜਾ ਲੋਕਾਂ ਨੂੰ ਮੂਨ, ਮਾਰਸ ਤੇ ਉਸ ਤੋਂ ਵੀ ਬਿਯੋਂਡ ਦੀ ਸੈਰ ਕਰਵਾਉਣੀ ਹੈ। ਔਰ ਉਹ ਜਿਹੜੀ ਹੈ ਉਸ ਦੇ ਵਿੱਚ ਉਹਦਾ ਇਹ ਕਹਿਣਾ ਹੈ ਵੀ ਅੱਜ ਵੀ ਨੈਸਡੈਕ ਐਕਸਚੇਂਜ ਨਿਊਯਾਰਕ 'ਚ ਸਪੇਸ ਐਕਸ ਦੇ ਨਾਂ ਥੱਲੇ 100 ਤੋਂ ਜ਼ਿਆਦਾ ਲੋਕ ਇਕੱਠੇ ਹੋਏ। ਟਾਈਮ ਸਕੁਅਰ ਦੇ ਉੱਤੇ ਵੀ ਅੱਜ ਜਿਹੜਾ ਸਾਈਨ, ਨੀਓਨ ਸਾਈਨ ਜਿਹਨੂੰ ਕਹਿੰਦੇ ਚੱਲ ਰਿਹਾ ਉਹ ਇਹੀ ਹੈ, ਬਿਲਡਿੰਗ ਦਾ ਇਨਫਰਾਸਟ੍ਰਕਚਰ ਟੂ ਦਾ ਫਿਊਚਰ। ਔਰ ਫਿਊਚਰ ਇਨਫਰਾਸਟ੍ਰਕਚਰ ਤਾਂ ਇਹੀ ਹੈ ਜੋ ਇਹਨਾਂ ਦੇ ਲਈ ਮੂਨ, ਮਾਰ, ਤਨਾੜ ਸੈਰ ਕਰਨਗੇ। ਤੇ ਜਿਹੜਾ ਮੇਰਾ ਖਿਆਲ ਹੈ 4 ਦਹਾਕੇ ਪੁਰਾਣਾ ਇੱਕ ਸ਼ੇਅਰ ਅਗੇਨ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਆ ਰਿਹਾ ਹੈ ਕਿ ਵੀ ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ, ਅਸਮਾਨ ਤੇ ਜਾਣਾ, ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ, ਕੁਫਰ ਤੋਂ ਘਟ ਗਈ ਈਮਾਨ ਦੀ ਕੀਮਤ, ਹਰ ਚੀਜ਼ ਦੁਨੀਆ ਦੀ ਮਹਿੰਗੀ ਦਿਨੋਂ ਦਿਨ ਜਾਂਦੀ ਹੈ ਘਟਦੀ ਇਨਸਾਨ ਦੀ ਕੀਮਤ। ਕਾਸ਼ ਜਿਹੜੇ ਸਾਡੇ ਫੈਲੋ ਬੀਇੰਗ ਨੇ ਇਸ ਧਰਤੀ ਦੇ ਉੱਤੇ, ਇਨਸਾਨੀ ਰੇਸ ਹੈ, ਐਨੀਮਲਸ ਨੇ, ਪਲਾਂਟਸ ਨੇ, ਜੇ ਸਾਡੇ 'ਚੋਂ ਕੰਪੈਸ਼ਨ ਹੋਏ ਤੇ ਫਿਰ ਸਾਡੀਆਂ ਪ੍ਰਾਇੋਰਟੀਜ਼ ਹੋਰ ਹੋਣ। ਔਰ ਖੁਸ਼ੀ ਜਦੋਂ ਅਸੀਂ ਲੱਭਣ ਤੁਰਦੇ ਹਾਂ ਜਿਹੜੇ ਤੁਹਾਡੇ ਅੰਦਰ ਦੇ ਨਾਲ ਹੀ ਜੁੜੀ ਹੋਈ ਹੈ, ਤੁਸੀਂ 7 ਅਸਮਾਨਾਂ ਦੇ ਗੇੜੇ ਲਾਓ, 7 ਥਾਵਾਂ ਤੇ ਜਾਓ, ਇਨ ਦਾ ਐਂਡ ਇਹ ਉਹੀ ਹੈ, ਸਹਿਸ ਖਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਵੈਸੇ ਸਾਡੇ ਵੀ ਕਹਿਣਗੇ ਜੀ ਇਹ ਕਹਿ ਕੇ ਫਿਰ ਤੁਸੀਂ ਸਪਾਂਸਰਸ਼ਿਪ ਵੀ ਮੰਗਦੇ ਹੋ, ਪਰ ਇਹ ਦੌਲਤ ਗੁਜ਼ਰਾਨ ਅਸੀਂ ਜਿਹੜਾ ਸਿੱਖੀ ਦਾ ਕਨਸੈਪਟ ਹੈ ਉਹ ਪਾਇਲ ਅਪ ਕਰਨਾ ਨਹੀਂ ਹੈ, ਇਹ ਦਾਅਵੇ ਕਰਨਾ ਨਹੀਂ ਹੈ ਵੀ ਅਸੀਂ ਬਹੁਤ ਧਨਾੜ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਿਵਾਜੀ ਦਾ ਜਿਹੜਾ ਗੁਰੂ ਬਣਿਆ ਸਮਰੱਥ ਰਾਮਦਾਸ, ਉਹਦੀ ਮਾਂ ਜੀਜਾਬਾਈ ਦਾ ਗੁਰੂ ਸੀ, ਉਹਨੇ ਉਹ ਸ੍ਰੀਨਗਰ ਮਿਲਿਆ। ਇਹ ਸ੍ਰੀਨਗਰ ਇੱਕ ਗੜਵਾਲ ਰਿਆਸਤ ਦੇ ਵਿੱਚ ਹੈ ਜਿਹੜਾ ਅੱਜ ਉੱਤਰਾਖੰਡ 'ਚ ਹੈ। ਤਾਂ ਉਹਨੇ ਦੇਖਿਆ ਕਿ ਵੀ ਬੜਾ ਜਾਓ ਜਲਾਲ ਹੈ, ਘੋੜਿਆਂ ਦੇ ਉੱਤੇ ਸਿੱਖ ਪੂਰਾ ਦਰਬਾਰ ਸੱਜਿਆ ਹੈ, ਪਰਿਵਾਰ ਹੈ ਗੁਰੂ ਸਾਹਿਬ ਦਾ ਨਾਲ, ਬੱਚੇ ਨੇ। ਔਰ ਉਹਨੇ ਕਿਹਾ ਕਿ ਵੀ ਮੈਂ ਤਾਂ ਸੁਣਿਆ ਸੀ ਨਾਨਕ ਸ਼ਾਹ ਫਕੀਰ ਨੇ, ਇਹ ਕੀ ਹੈ? ਔਰ ਉਹਦੇ 'ਚ ਗੁਰੂ ਸਾਹਿਬ ਨੇ ਫਿਰ ਜਿਹੜਾ ਜਵਾਬ ਹੈ ਇਹੀ ਉਸ ਹਵਾਲੇ ਨਾਲ ਵੀ ਹੈ ਸਮਰੱਥ ਰਾਮਦਾਸ ਦੇ। ਔਰ ਗੁਜਰਾਤ ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਜਿੱਥੇ ਦਾ ਪੀਰ ਦੌਲੇ ਸ਼ਾਹ ਜਿਹਨੂੰ ਕਿਹਾ ਜਾਂਦਾ, ਹੁਣ ਉਹ ਦੌਲੇ ਸ਼ਾਹ
ਅਕਸਰ ਇਹ ਹੁੰਦਾ ਵੀ ਜਿਨ੍ਹਾਂ ਦੇ ਨੈਕ ਛੋਟੇ ਹੁੰਦੇ ਸੀ ਨਿਆਣਿਆਂ ਦੇ, ਦੌਲੇ ਸ਼ਾਹ ਦੇ ਚੂਹੇ ਵੀ ਉਹਨਾਂ ਨੂੰ ਉੱਥੇ ਉਹ ਭੇਡ ਜਿਹੜਾ ਜਾ ਕੇ ਚੜਾ ਦਿੰਦੇ ਸੀ, ਜਿਹੜਾ ਜੈਨੇਟਿਕ ਡਿਫੈਕਟ ਹੈ। ਹਾਲਾਂ ਕਈ ਜ਼ਬਰਦਸਤੀ ਵੀ ਉਹਨਾਂ ਨੂੰ ਬਣਾਉਣ ਲੱਗ ਗਏ। ਦੌਲੇ ਸ਼ਾਹ ਦੇ ਜੋ ਵੈਸੇ ਉਹ ਇੱਕ ਸਪਿਰਿਚੁਅਲ ਪੀਰ ਸੀ, ਉਹਦੇ ਨਾਲ ਵੀ ਇਸ ਡਾਇਲੌਗ ਦਾ ਜਿਹੜਾ ਜੋੜਿਆ ਜਾਂਦਾ ਹੈ। ਪਰ ਗੱਲ ਅਲਟੀਮੇਟਲੀ ਕੰਟੈਂਟ ਦੀ ਹੈ। ਜੋ ਗੁਰੂ ਸਾਹਿਬ ਨੇ ਕਿਹਾ, ਉਹਨਾਂ ਨੇ ਕਿਹਾ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, फकीर ना हिंदू ना मुसलमान, शस्त्र गरीब की रख्या, जरवाने की पख्या। हुण ये है औरत ईमान दा कानसैप्ट औरत दे नाल जुड़िया होया है। दौलत गुजरान है, गुजर लई है, ये पाइल अप नहीं है, इकट्ठे करन लई नहीं है। बच्चे बच्चियां तुहाडे विरसे दे वारिस ने, जिन्हां वैल्यूज़ नूं तुसीं खड़ा कीता है ਉਹ ने। फकीर ਦਾ ਮਤਲਬ ਹੈ ਰੱਬ ਨਾਲ ਜੁੜਿਆ ਹੋਇਆ। ਉਸ ਦੇ ਉੱਤੇ ਲੇਬਲ ਹਿੰਦੂ ਮੁਸਲਮਾਨ ਜਾਂ ਕੋਈ ਹੋਰ ਲਾ ਕੇ ਕੋਈ ਫਰਕ ਨਹੀਂ ਪੈਂਦਾ। ਇਨ ਦਾ ਐਂਡ ਇਹ ਉਹੀ ਸੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ ਕਿ ਜਦੋਂ ਬਗਦਾਦ ਦੇ ਵਿੱਚ ਡਿਬੇਟ ਹੁੰਦੀ ਹੈ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਭਾਈ ਹਾਜੀਓ ਸੁਣ ਲਓ ਗੱਲ, ਇਹ ਅਲਟੀਮੇਟਲੀ ਅਮਲਾਂ ਦੇ ਨਾਲ ਤੁਹਾਡਾ ਨਿਬੇੜਾ ਹੋਣਾ। ਔਰ ਇਹੀ ਗੱਲ ਅਲਾਮਾ ਇਕਬਾਲ ਜਿਹੜੇ ਇਸਲਾਮ ਦੇ ਵੱਡੇ ਦਰਵੇਸ਼ ਵੀ ਔਰ ਫਕੀਰ ਵੀ, ਮਸ਼ਰਕ ਦੇ ਸ਼ਾਇਰ ਵੀ, ਇੱਕ ਸ਼ਹਿਰ ਉਹਨਾਂ ਦਾ ਇਹ ਸਾਰੀ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਹੀ ਆਪਣੇ 'ਚ ਜ਼ਮ ਕਰ ਲੈਂਦਾ ਹੈ। ਔਰ ਉਹ ਹੈ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, ये खाकी अपनी फितरत से ना ਨੂਰੀ ਹੈ ਨਾ ਨਾਰੀ ਹੈ। ਕਿ ਇਹ ਅਮਲਾਂ ਦੇ ਨਾਲ ਤੁਹਾਡੇ ਲਈ ਬਹਿਸ਼ਤ ਦਾ ਦਰਵਾਜ਼ਾ ਖੁੱਲੇਗਾ ਕਿ ਜਹੰਨਮ ਨਰਕ ਦਾ, ਇਹ ਤੁਹਾਡੇ ਅਮਲਾਂ ਨੇ ਡਿਸਾਈਡ ਕਰਨਾ। ਔਰ ਇਹ ਜਿਹੜਾ ਖਾਕੀ ਹੈ, ਜਿਹੜਾ ਖਾਕ ਚ ਰਲਣ ਵਾਲਾ ਇਹ ਹਿਊਮਨ ਬੀਇੰਗ ਹੈ, ਅੱਗ ਹੈ, ਇਹੀ ਅੱਗ ਨੂਰ ਵੀ ਬਣ ਸਕਦੀ ਹੈ, ਰੱਬ ਦਾ ਬੰਦਾ ਵੀ ਬਣ ਸਕਦਾ ਹੈ। ਤੇ ਇਹੀ ਅੱਗ ਜਿਹੜੀ ਹੈ ਉਹ ਵਿਸ਼ਿਆਂ ਵਿਕਾਰਾਂ ਦੀ ਅੱਗ ਜਿਹੜੀ ਹੈ ਤੁਹਾਨੂੰ ਸਾੜ ਵੀ ਸਕਦੀ ਹੈ। ਸੋ ਇਹ ਹੁਣ ਅੱਜ ਦਾ ਸੈਗਮੈਂਟ ਐਲਨ ਮਸਕ ਦੇ ਨਾਲ ਕਰੀਏ ਕਿ ਭਾਈ ਤੂੰ ਵੀ ਸਪਾਂਸਰਸ਼ਿਪ ਦੇ ਸਾਨੂੰ। ਬਿਲਕੁਲ ਅਸੀਂ ਪੋਜ਼ਿਟਿਵ ਖਬਰ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ। ਹਾਲਾਂ ਪਿਛਲੇ 48 ਘੰਟੇ 'ਚ ਰੰਗ ਬਦਲੇ। ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਬਸ ਹੁਣ ਅਸੀਂ ਖੜਗ ਆਈਲੈਂਡ ਵੀ ਈਰਾਨ ਦਾ ਲੈ ਲੈਣਾ, ਉਹਨੂੰ ਉਹ ਸਬਕ ਸਿਖਾਉਣਾ ਹੈ ਕਿ ਉਹਨਾਂ ਦੀਆਂ ਨਸਲਾਂ ਯਾਦ ਰੱਖਣਗੀਆਂ। ਇੱਦਾਂ ਦਾ ਪਹਿਲਾਂ ਕਦੇ ਨਹੀਂ ਕਿਸੇ ਨੇ ਦੇਖਿਆ ਹੋਵੇਗਾ। ਔਰ ਫਿਰ ਜਿਹੜਾ ਜਿਉਂ ਹੀ ਉਹ ਰਾਤ ਆਈ ਜਦੋਂ ਕਿ ਕਹਿਰ ਵਰਤਾਉਣਾ ਸੀ, ਟਰੰਪ ਨੇ ਕਿਹਾ ਕਿ ਵੀ ਅਗੇਨ ਗੱਲਬਾਤ ਦੀ ਸ਼ੁਰੂਆਤ ਹੈ, ਚੱਲ ਰਹੀ ਹੈ, ਪੋਜ਼ਿਟਿਵ ਹੈ, ਨੇੜੇ ਪਹੁੰਚਣ ਵਾਲੀ ਹੈ, ਨੇੜੇ ਪਹੁੰਚ ਗਈ ਹੈ, ਤੁਰ ਪਈ ਹੈ, ਰਾਹ 'ਚ ਹੈ, ਹੱਦ 'ਚ ਹੈ। ਜਿਵੇਂ ਇਹ ਪਿਛਲੇ ਸਾਰੇ, ਕਿਉਂਕਿ ਜਦੋਂ ਦਾ ਸੀਜ਼ ਫਾਇਰ ਵੀ ਹੋਇਆ, ਆਲਮੋਸਟ 40 ਦਿਨਾਂ ਦੀ ਜੰਗ 28 ਫਰਵਰੀ ਤੋਂ ਇਸ ਦੀ ਸ਼ੁਰੂਆਤ ਹੋਈ, ਸੀਜ਼ ਫਾਇਰ ਹੋਇਆ। ਉਸ ਤੋਂ ਬਾਅਦ ਇਹ ਉਹ ਮਾਝੇ ਦਾ ਖਾਣ ਜਿਹੜਾ ਮੈਂ ਵਰਤਦਾ, ਵੜਵੇ ਜੀ ਹੈ, ਨਿਕਲਵੇ ਜੀ ਹੈ। ਹੁਣ ਵੀ ਕਿਉਂਕਿ ਅਜੇ ਵੀਕਐਂਡ ਦੇ ਵਿਚਾਲੇ 2 ਦਿਨ ਪਏ ਨੇ, ਅਗਲੇ ਸੈਟਰਡੇ ਹੈ, ਪਰ ਹੁਣ ਕਿਉਂਕਿ 3 ਸੋਰਸ ਜਿਹੜੇ ਨੇ, ਇੱਕ ਤਾਂ ਪਹਿਲਾਂ ਦਾ ਵਿਚੋਲਾ ਪਾਕਿਸਤਾਨ, ਪਹਿਲਾਂ ਤਾਂ ਵੱਡੀ ਧਿਰ ਅਮਰੀਕਾ, ਜਿਹਨੇ ਅਮਰੀਕਾ ਇਜ਼ਰਾਈਲ ਨੇ 28 ਫਰਵਰੀ ਨੂੰ ਇਸ ਦੀ ਸ਼ੁਰੂਆਤ ਕੀਤੀ, ਤੇ ਫਿਰ ਈਰਾਨ ਜਿਹੜਾ ਬਹੁਤ ਵਾਰ ਜਦੋਂ ਟਰੰਪ ਇਹ ਵੀ ਕਹਿੰਦੇ ਰਹੇ ਕਿ ਜੀ ਡੀਲ ਨੇੜੇ ਆ, ਉਹ ਕਹਿੰਦੇ ਜੀ ਅਸੀਂ ਤਾਂ ਡੀਲ ਕਰ ਹੀ ਨਹੀਂ ਰਹੇ। ਸੋ ਉਸ ਤੋਂ ਲੱਗਦਾ ਸੀ ਕਿ ਵੀ ਕੀ ਹੈ, ਝੂਠ ਕੌਣ ਬੋਲ ਰਿਹਾ ਜਾਂ ਕੀ ਹੈ। ਹਾਲਾਂ ਸਟਾਕ ਮਾਰਕੀਟ ਦਾ ਅਪ ਡਾਊਨ ਜਾਣਾ, ਇਹ ਇਨਸਾਈਡ ਟ੍ਰੇਡਿੰਗ ਵੱਲ ਵੀ ਇਸ਼ਾਰਾ ਕਰਦਾ ਸੀ। ਉਹ ਕਈ ਕੁਝ ਚੱਲ ਰਿਹਾ ਸੀ, ਪਰ ਸਟਿਲ ਵੀ ਆਰ ਹੋਪਿੰਗ ਜਦੋਂ ਤੱਕ ਦਸਤਖਤ, ਕਿਉਂਕਿ ਅਜੇ ਵੀ ਜਿਹੜਾ ਇੱਕ ਮੇਨ ਉਹ ਰਿਸ਼ਤਾ ਹੋ ਵੀ ਜਾਂਦਾ ਸੀ ਪੱਕਾ, ਗੱਲ ਵੀ ਹੋ ਜਾਂਦੇ ਸੀ, ਫਿਰ ਵੀ ਕਹਿੰਦੇ ਸੀ ਕਿ ਵੀ ਬਚ ਕੇ ਰਹੋ, ਇਹ ਭਾਨੀ ਮਾਰਨ ਵਾਲਿਆਂ ਦਾ ਕੋਈ ਪਤਾ ਨਹੀਂ, ਅਜੇ ਖਬਰ ਨਾ ਬਾਹਰ ਕੱਢੋ, ਪਹਿਲਾਂ ਹੋ ਲੈ ਕੰਮ। ਭਾਨੀ ਮਾਰ, ਇੱਥੇ ਤਾਂ ਭਾਨੀ ਨਹੀਂ, ਸਭ ਕੁਝ ਮਾਰ ਵਾਲਾ ਜਿਹੜਾ ਇਜ਼ਰਾਈਲ ਬੈਠਾ ਹੈ। ਕਿਉਂਕਿ ਜੇ ਵਾਰ ਕਿਸੇ ਨੇ ਇਨੀਸ਼ੀਏਟ ਕੀਤੀ ਤਾਂ ਇਜ਼ਰਾਈਲ ਦੀ ਵਾਰ ਸੀ। ਜੇ ਕੋਈ ਸਾਬੋਤਾਜ ਕਰਦਾ ਹੈ, ਸੀਜ਼ ਫਾਇਰ ਵਾਇਲੇਸ਼ਨ ਲਬਨਾਨ ਦੇ ਹਵਾਲੇ ਨਾਲ, ਅਦਰਵਾਈਜ਼ ਇਜ਼ਰਾਈਲ ਦਾ ਕੰਮ ਹੈ। ਔਰ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਵੀ ਅਜੇ 24 ਘੰਟੇ ਸੈਟਰਡੇ 'ਚ 24 ਜਿਹੜੇ ਨੇ ਅਗਲੇ ਸੰਡੇ ਤੱਕ ਨੇ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਦਾ ਹੋਰ ਵੇਰਵੇ ਜਾਈਏ, ਮੈਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਐਂਡਡ ਵਾਰ ਵਿਦ ਈਰਾਨ,
ਪੀਸ ਡੀਲ ਬਾਈ ਵੀਕਐਂਡ। ਇਹ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਹੈ। ਅੱਛਾ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਡੀਲ ਹੈ ਉਹ ਆਲਮੋਸਟ ਕੰਪਲੀਟ ਹੋ ਚੁੱਕੀ ਹੈ। ਵੀਕਐਂਡ ਦੇ ਉੱਤੇ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਇਹ ਸਾਈਨ ਹੋਏਗੀ ਔਰ ਇਸ ਲਈ ਉਹਨਾਂ ਨੇ ਜਿਹੜੀਆਂ ਨੇ ਮਿਲਟਰੀ ਸਟ੍ਰਾਈਕਸ ਈਰਾਨ ਦੇ ਅਗੇਂਸਟ ਜਿਹੜੀਆਂ ਉਹ ਰੋਕ ਦਿੱਤੀਆਂ ਨੇ। ਫਿਰ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਰਿਪੋਰਟਰਸ ਨਾਲ ਗੱਲ ਕਰਦਿਆਂ ਵੀ ਜਿਹੜਾ ਕੱਲ ਸ਼ਾਮ ਉਹਨਾਂ ਨੇ ਕਿਹਾ ਕਿ ਮੋਸਟ ਲਾਈਕਲੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹ ਉਸ ਸਾਈਨਿੰਗ ਸੈਰੇਮਨੀ ਦੇ ਵਿੱਚ ਸ਼ਾਮਲ ਹੋਣਗੇ ਜਿਹੜੀ ਯੂਰਪ ਦੇ ਕਿਸੇ ਮੁਲਕ 'ਚ ਹੋਏਗੀ। ਔਰ ਉਹਨਾਂ ਨੇ ਕਿਹਾ ਵੀ ਮੈਂ ਇਸ ਸਾਰੇ ਬਾਰੇ ਮਿਡਲ ਈਸਟ ਦੇ ਮੁਲਕਾਂ ਜਿਨ੍ਹਾਂ ਦੇ ਵਿੱਚ ਕਤਰ, UAE, ਸਾਊਦੀ ਅਰੇਬੀਆ, ਬਹਿਰੀਨ, ਕੁਵੈਤ, ਪਾਕਿਸਤਾਨ ਸ਼ਾਮਲ ਨੇ, ਉਹਨਾਂ ਨੂੰ ਵੀ ਸ਼ਾਮਲ ਕੀਤਾ ਹੈ ਲੇਟੈਸਟ ਰਾਊਂਡ ਆਫ ਨੈਗੋਸ਼ੀਏਸ਼ਨਸ। ਫਿਰ ਇੱਕ ਟੈਲੀ ਰੈਲੀ ਜਿਹੜੀ ਉਹਨਾਂ ਨੇ, ਕਿਉਂਕਿ ਜਾਰਜੀਆ ਦੇ ਲੈਫਟੀਨੈਂਟ ਗਵਰਨਰ ਬਰਟ ਜੌਨਸ ਜਿਹੜੇ ਨੇ ਉਹ ਗਵਰਨਰ ਲਈ ਰਨ ਕਰ ਰਹੇ ਨੇ ਔਰ ਟਰੰਪ ਨੇ ਉਹਨਾਂ ਨੂੰ ਸਪੋਰਟ ਦਿੱਤੀ ਹੋਈ ਹੈ, ਉਹਦੇ 'ਚ ਵੀ ਉਹਨਾਂ ਨੇ ਅਨਾਊਂਸ ਕੀਤਾ ਕਿ ਆਈ ਡੋਂਟ ਨੋ ਇਫ ਯੂ ਹਰਡ ਬਟ ਵੀ ਐਂਡਡ ਦਾ ਵਾਰ ਵਿਦ ਇਰਾਨ ਟੁਡੇ ਥਰਸਡੇ ਐਂਡ ਦੇ ਹੈਵ ਐਗਰੀਡ never to have a nuclear weapon, something that we insisted on. That was the whole purpose. ਹੁਣ ਬੇਸ਼ੱਕ ਕਈ ਸਾਰੇ ਪਹਿਲੇ ਜਿਹੜੇ ਨੇ ਉਹ ਆਪਣੇ ਮਕਸਦ ਦੱਸੇ ਗਏ ਸੀ ਜੰਗ ਦੇ, ਜਿਨ੍ਹਾਂ 'ਚ ਰਜੀਮ ਚੇਂਜ ਵੀ ਸੀ, ਨਿਊਕਲੀਅਰ ਵੀ ਸੀ, ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਪਾਰਟ ਸੀ। ਲੇਕਿਨ ਹੁਣ ਜਿਹੜੀ ਗੱਲ ਆ ਕੇ ਮੈਨੂੰ ਲੱਗਦਾ ਵੀ ਜਿਹਦੇ ਥੱਲੇ ਕੋਈ ਸਹਿਮਤੀ ਬਣੀ ਹੈ ਕਿ ਈਰਾਨ ਨਿਊਕਲੀਅਰ ਪ੍ਰੋਗਰਾਮ ਦੇ ਵਿੱਚ ਨਹੀਂ ਅੱਗੇ ਜਾਏਗਾ ਔਰ ਸਟੇਟ ਆਫ ਹਾਰਮੂਜ਼ ਉਹ ਖੋਲ੍ਹੇਗਾ ਵੀ ਜੇ ਕਿਹਨਾਂ ਟਰਮਸ 'ਤੇ, ਕਿਉਂਕਿ ਇਸ ਲਈ ਮੈਂ ਕਿਹਾ ਵੀ ਜਦੋਂ ਤੱਕ ਨਿਟੀ ਗ੍ਰਿਟੀ ਦੀ ਸਾਹਮਣੇ ਡੀਲ ਦੀ ਨਹੀਂ ਆ ਜਾਂਦੀ ਔਰ ਉਹਦੇ 'ਚ ਫਿਰ ਇਜ਼ਰਾਈਲ ਕੋਈ ਭਾਨੀ ਨਹੀਂ ਮਾਰਦਾ ਜਾਂ ਕੋਈ ਹੋਰ ਉਹਨੂੰ ਸਬਤਾਜ ਨਹੀਂ ਕਰਦਾ, ਜਿਹਨੂੰ ਕਹਿੰਦੇ ਨੇ ਕਿ ਵੀ ਆਰ ਹੋਲਡਿੰਗ ਆਵਰ ਬ੍ਰੈਥ, ਅਸੀਂ ਇਹ ਸਾਹ ਰੋਕ ਕੇ ਸੁਣ ਰਹੇ। ਪਰ ਪ੍ਰੈਜ਼ੀਡੈਂਟ ਟਰੰਪ ਦੇ ਇਸ ਬਿਆਨ ਨੇ ਉਹਨਾਂ ਨੇ ਜਿਹੜਾ ਇਹ ਵੀ ਕਿਹਾ ਇਟਸ ਵੈਰੀ ਸਟਰੋਂਗ ਮੈਮੋਰੈਂਡਮ ਆਫ ਅੰਡਰਸਟੈਂਡਿੰਗ, MOU ਹੈ ਅਜੇ, ਕਿਉਂਕਿ ਡੀਲ ਤਾਂ 30 ਦਿਨ 60 ਦਿਨ 90 ਦਿਨ ਲੌਂਗ ਟਰਮ ਵੀ ਚੱਲੇਗੀ। ਇਟਸ ਵੈਰੀ ਸਟਰੋਂਗ ਮੈਮੋਰੈਂਡਮ ਆਫ ਅੰਡਰਸਟੈਂਡਿੰਗ that is little conceptual but it is something that is going to get done. It's a very detailed memorandum of understanding, MOU, कि ये काफ़ी डिटेल है और ईरान जड़ा है they will not purchase, develop in any way, shape or form a nuclear weapon that will not have a nuclear weapon. चलो ये मैं समझदा भी इस दे उत्ते एम्फेसिस वैसे ईरान ने ਜਦੋਂ 2015 ਦੇ ਵਿੱਚ ओबामा ਦੇ ਨਾਲ ਵੀ ਡੀਲ ਕੀਤੀ ਸੀ ਜਿਹੜੀ ਕਿ UN ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਵੀ ਜਿਹਦੇ 'ਚ ਇਨਵੋਲਵ ਹੋਈ ਸੀ, ਉਹਦੇ ਉਸ ਦੇ ਵਿੱਚ ਵੀ ਜਿਹੜਾ ਈਰਾਨ ਨੇ ਕੋਈ ਇਨਸਿਸਟ ਨਹੀਂ ਸੀ ਕੀਤਾ। ਆਲਰੇਡੀ ਉਹਨਾਂ ਨੇ ਆਪਣਾ ਕਾਫੀ ਐਨਰਿਚਡ ਯੂਰੇਨੀਅਮ ਜਿਹੜਾ ਉਹ ਰਸ਼ੀਆ ਦੇ ਹਵਾਲੇ ਕਰ ਦਿੱਤਾ ਸੀ। ਹੁਣ ਜੇ ਕੋਈ ਇਸ ਕਿਸਮ ਦੀ ਫੇਸਡ ਜਿਹੜੀ ਹੈ ਉਹ ਅੰਡਰਸਟੈਂਡਿੰਗ ਹੁੰਦੀ ਹੈ, ਦੈਟਸ ਅ ਪੋਜ਼ਿਟਿਵ ਪਾਰਟ। ਹੁਣ ਇਸ ਦੇ ਉੱਤੇ ਕਿਉਂਕਿ ਜਿਵੇਂ ਮੈਂ ਕਿਹਾ ਵੀ ਪਹਿਲੀ ਤਾਂ ਮੇਨ ਧਿਰ ਅਮਰੀਕਾ ਹੈ, ਫਿਰ ਈਰਾਨ ਹੈ। ਹੁਣ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਅਰਗਾਚੀ, ਉਹਨਾਂ ਨੇ ਕਿਹਾ ਕਿ ਸੇਜ਼ ਇਸਲਾਮਾਬਾਦ ਮੈਮੋ ਆਫ ਅੰਡਰਸਟੈਂਡਿੰਗ ਹੈਜ਼ ਨੈਵਰ ਬੀਨ ਕਲੋਜ਼ਰ, ਕਿ ਵੀ ਜਿੰਨਾ ਨੇੜੇ ਅਸੀਂ ਹੁਣ ਪਹੁੰਚ ਗਏ ਹਾਂ ਇਸ ਮੈਮੋ ਆਫ ਅੰਡਰਸਟੈਂਡਿੰਗ ਦੇ, ਪਹਿਲਾਂ ਕਦੇ ਇੰਨੇ ਨੇੜੇ ਨਹੀਂ ਪਹੁੰਚੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਸਲਾਮਾਬਾਦ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਇਹ ਉਹਨਾਂ ਨੇ, ਕਿਉਂਕਿ ਇਨੀਸ਼ੀਏਟ ਵੀ ਪਾਕਿਸਤਾਨ ਨੇ ਕੀਤਾ, ਪਹਿਲੀ ਮੀਟਿੰਗ ਵੀ ਇਸਲਾਮਾਬਾਦ 'ਚ ਹੋਈ, ਸੋ ਉਹਨੂੰ ਈਰਾਨ ਨੇ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਇਸਲਾਮਾਬਾਦ ਨਾਲ ਨਹੀਂ ਜੋੜਿਆ, ਤੇ ਯੂਰਪ 'ਚ ਕਿਤੇ ਸਾਈਨ ਕਰਨ ਦਾ ਵੀ ਕਿਹਾ, ਪਰ ਈਰਾਨ ਨੇ ਪਾਕਿਸਤਾਨ ਨੂੰ ਡਿਊ ਦਿੱਤਾ ਹੈ ਕਿ ਇਸਲਾਮਾਬਾਦ ਮੈਮੋ ਆਫ ਅੰਡਰਸਟੈਂਡਿੰਗ ਫਾਰ ਐਡਰੈਸਿੰਗ ਦਾ US ਇਜ਼ਰਾਈਲ ਵਾਰ ਔਨ ਈਰਾਨ, ਇਹ ਵੀ ਉਹਨਾਂ ਨੇ ਬਲੇਮ ਕੀਤਾ ਕਿ US ਇਜ਼ਰਾਈਲ ਨੇ ਪਹਿਲਾਂ ਕੀਤਾ, ਹੈਡ ਨੈਵਰ ਬੀਨ ਕਲੋਜ਼ਰ ਬਟ ਅਰਜਡ ਮੀਡੀਆ ਆਊਟਲੈਟਸ to refrain from speculating about its contents until it was finalized, ਕਿ ਵੀ ਅਸੀਂ ਕਾਫੀ ਨੇੜੇ ਪਹੁੰਚੇ ਹਾਂ, ਪਰ ਮੀਡੀਆ ਨੂੰ ਕਿਹਾ ਕਿ ਵੀ ਐਵੇਂ ਕਿਆ ਸਰਾਈਆਂ ਨਾ ਲਾਓ, ਜਿਹੜਾ ਇਲਦਾ ਨਾ ਕੋਕੋ, ਇਹ ਕਹਾਣੀਆਂ ਨਾ ਛਾਪੋ ਜਦੋਂ ਤੱਕ ਕਿ ਪੂਰੇ ਤੱਤ ਸਾਹਮਣੇ ਨਹੀਂ ਆਉਂਦੇ। He said Iran would share all details with the public in due course in what he called Tehran's responsible and transparent approach, कि साडी अप्रोच जिम्मेवारी वाली है, पारदर्शिता वाली है और असी ठीक टाइम दे उत्ते
ਮੀਡੀਆ ਦੇ ਨਾਲ ਪਬਲਿਕ ਦੇ ਨਾਲ ਸਾਰੀਆਂ ਡਿਟੇਲ ਜਿਹੜੀਆਂ ਨੇ ਸਾਂਝੀਆਂ ਕਰਾਂਗੇ। ਬਿਲਕੁਲ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਬਾਸ਼ ਹੋਣ ਵਿਚੋਲੇ ਦੀ ਗੱਲ, ਕਿਉਂਕਿ ਉਹਨਾਂ ਨੇ ਵਿਚੋਲਗੀ ਕੀਤੀ ਹੈ, ਉਹਨਾਂ ਨੇ ਜਿਹੜਾ ਕਨਫਰਮ ਕੀਤਾ ਹੈ ਅੱਜ 12 ਜੂਨ ਫਰਾਈਡੇ ਨੂੰ ਕਿ US ਐਂਡ ਈਰਾਨ ਹੈਵ ਐਗਰੀਡ ਔਨ ਦਾ ਟੈਕਸਟ ਆਫ ਏ ਪੀਸ ਡੀਲ kindling hope of peace in the region, ਕਿ ਵੀ ਉਹਨਾਂ ਨੇ ਐਗਰੀ ਕੀਤਾ। ਐਗਜ਼ੈਕਟ ਲਫ਼ਜ਼ ਨੇ ਉਹਨਾਂ ਦੇ amid ongoing intense mediation efforts by Pakistan, we are fully aware of an incessant misinformation campaign being waged by those who want to sabotage the peace deal। ਇਹ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਕਿਹਾ ਕਿ ਜਿਹੜੇ ਸਾਬੋਤਾਜ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਉੱਤੇ ਵੀ ਅੱਖ ਰੱਖ ਰਹੇ ਹਾਂ। ਸੈਟਿੰਗ ਅਸਾਈਡ ਦਾ ਨੋਇਸ, ਉਸ ਸ਼ੋਰ ਸ਼ਰਾਬੇ ਨੂੰ ਪਾਸੇ ਰੱਖਦੇ ਹਾਂ। ਵੀ ਕੈਨ ਕਨਫਰਮ that a final agreed upon text of the peace deal has been reached। ਉਹ ਸਾਰੇ ਸ਼ੋਰ ਸ਼ਰਾਬੇ ਨੂੰ ਪਾਸੇ ਰੱਖਦੇ ਹਾਂ, ਅਸੀਂ ਇਹ ਕਨਫਰਮ ਕਰ ਰਹੇ ਹਾਂ ਕਿ ਫਾਈਨਲ ਐਗਰੀਡ ਅਪੋਨ ਮਤਲਬ ਦੋਨੋਂ ਧਿਰਾਂ ਨੇ ਉਹਨੂੰ ਮੰਨ ਲਿਆ ਪੀਸ ਡੀਲ ਦੇ ਉਸ ਨੂੰ। ਐਂਡ ਪਾਕਿਸਤਾਨ ਇਜ਼ ਨਾਓ ਵਰਕਿੰਗ ਕਲੋਜ਼ਲੀ ਵਿਦ ਬੋਥ ਸਾਈਡਸ ਟੂ ਫਾਈਨਲਾਈਜ਼ ਦਾ ਨੈਕਸਟ ਸਟੈਪਸ। ਇਹ ਇਸ ਗੱਲ ਦਾ ਧਿਆਨ ਰਹੇ, ਡੀਲ ਨਹੀਂ ਹੈ, ਮੈਮੋ ਆਫ ਅੰਡਰਸਟੈਂਡਿੰਗ ਹੈ, MOU ਹੈ, ਔਰ ਪਰ ਸੌਖੇ ਸ਼ਬਦਾਂ ਡੀਲ ਕਿਹਾ ਜਾ ਰਿਹਾ। ਇਹਦੇ ਤੇ ਗੱਲ ਅੱਗੇ ਤੁਰੇਗੀ। ਅਜੇ ਤਾਂ ਇਹ ਹੈ ਕਿ ਭਾਈ ਦੋਨਾਂ ਨੇ ਮੰਨ ਲਿਆ ਵੀ ਆਹ ਇਸ਼ੂ ਨੇ, ਇਹਨਾਂ ਦੇ ਉੱਤੇ ਅਸੀਂ ਇੱਥੋਂ ਤੱਕ ਆਵਾਂਗੇ, ਤੁਸੀਂ ਇੱਥੋਂ ਤੱਕ ਆਇਓ। ਔਰ ਇਹ ਸਾਰੀ ਗੱਲਬਾਤ ਅੱਗੇ ਕਿਵੇਂ ਤੁਰਦੀ ਹੈ, ਕਿਵੇਂ ਤੁਰੇਗੀ, ਪਰ ਹਾਲ ਦੀ ਘੜੀ ਜਿਹੜਾ ਇਹ ਖਬਰ ਆਪਣੇ ਆਪ ਦੇ ਵਿੱਚ ਇੱਕ ਰਿਲੀਫ ਹੈ। ਔਰ ਅਸੀਂ ਹੋਪ ਕਰਦੇ ਹਾਂ, ਜਿਹਦੇ ਲਈ ਕਦੇ ਪੰਜਾਬੀ ਲਫ਼ਜ਼ ਸ਼ਾਲਾ ਕਿਹਾ ਜਾਂਦਾ ਕਿ ਸ਼ਾਲਾ ਇਹ ਅਮਨ ਸਮਝੌਤਾ ਸਿਰੇ ਚੜ੍ਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।